I was very angry, pissed off when Putin started getting into Zelensky's credibility because that is not going in the right location. ਜੇ ਇਹਨੇ ਸੀਜ਼ਫਾਇਰ ਨਾ ਕੀਤਾ ਯੂਕਰੇਨ ਦੇ ਮੁੱਦੇ ਦੇ ਉੱਤੇ ਫਿਰ ਮੈਂ ਈਵਨ ਉਹਨਾਂ ਮੁਲਕਾਂ ਨਾਲ ਜਿਹੜੇ ਰਸ਼ੀਅਨ ਆਇਲ 'ਚ ਡੀਲ ਕਰਦੇ ਨੇ 50% ਟੈਰਿਫ ਜਿਹੜਾ ਮੈਂ ਹੋਰ ਲਾ ਦਿਆਂਗਾ। ਪੁਤਿਨ ਥੋੜਾ ਜਿਹਾ ਢਿੱਲਾ ਹੋਇਆ, ਉਹਨੇ ਕਿਹਾ ਜੀ ਰਸ਼ੀਆ ਸਟਿਲ ਵਰਕਿੰਗ ਵਿਦ US after Trump says he is angry with Putin. ਟਰੰਪ ਨੇ ਇਹ ਕਿਹਾ ਕਿ ਵੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਥਰਡ ਟਰਮ, ਉਹਨੇ ਕਿਹਾ ਯਾ ਮੈਂ ਇੰਟਰਸਟਿਡ ਹੈ ਔਰ ਅਸੀਂ ਇਟਸ ਨਾਟ ਅ ਜੋਕ, ਇਸ ਤੇ ਅਸੀਂ ਕੰਮ ਕਰ ਰਹੇ ਹਾਂ, ਕਨਸਟੀਟਿਊਸ਼ਨਲੀ ਵੀ ਦੇਖ ਰਹੇ ਹਾਂ ਕਿਵੇਂ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਯੂਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕਰੇਨ ਦੇ ਮੁੱਦੇ ਤੇ ਪ੍ਰੈਜ਼ੀਡੈਂਟ ਟਰੰਪ ਰੂਸੀ ਪ੍ਰਧਾਨ ਪੁਤਿਨ ਤੋਂ ਕਾਫੀ ਖਫਾ ਨੇ। ਇਸ ਦਾ ਇਜ਼ਹਾਰ ਉਹਨਾਂ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਕੀਤਾ। ਸੋ ਪੁਤਿਨ ਵੱਲੋਂ ਇਸ ਦਾ ਜਿਹੜਾ ਜਵਾਬ ਹੈ ਨਰਮੀ ਨਾਲ ਹੀ ਦਿੱਤਾ ਗਿਆ। ਸੋ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਨੇ ਤੀਸਰੀ ਵਾਰ ਪ੍ਰੈਜ਼ੀਡੈਂਟ ਬਣਨ ਲਈ ਕਾਨੂੰਨੀ ਰਾਹ ਲੱਭਣ ਵਿੱਚ ਦਿਲਚਸਪੀ ਦਿਖਾਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਪੋਲੀਟਿਕਸ ਦੇ ਵਿੱਚ ਤੁਸੀਂ ਵਾਅਦੇ ਵੀ ਕਰਦੇ ਹੋ, ਟਾਈਮ ਲਾਈਨ ਵੀ ਦਿੰਦੇ ਹੋ, ਕਈ ਵਾਰ ਬਹੁਤ ਹੋਪਫੁਲ ਵੀ ਹੁੰਦੇ ਹੋ, ਪਰ ਜਿਹੜੀ ਰੀਅਲ ਪੋਲੀਟਿਕਸ ਹੁੰਦੀ ਹੈ ਉਹ ਬੜੀ ਜ਼ਾਲਮ ਹੁੰਦੀ ਹੈ, ਬੜੀ ਕੈਲਸ ਹੁੰਦੀ ਹੈ, ਜਿੱਤੀ ਬਾਜ਼ੀ ਹਾਰਨ ਦੀ ਗੱਲ ਹੁੰਦੀ ਹੈ। ਪ੍ਰੈਜ਼ੀਡੈਂਟ ਟਰੰਪ ਜਦੋਂ ਇਹ ਦਾਅਵੇ ਨਾਲ ਕਲੇਮ ਕਰਦੇ ਸੀ ਕਿ ਮੈਂ 24 ਘੰਟੇ ਦੇ ਵਿੱਚ ਯੂਕਰੇਨ ਵਾਰ ਬੰਦ ਕਰਵਾ ਸਕਦਾ, ਔਰ ਇਸ ਦੇ ਲਈ ਉਹਨਾਂ ਨੇ ਜਿਹੜੀ ਪਹਿਲਾ ਪੂਰਾ ਮੋਰਚਾ ਖੋਲ੍ਹਿਆ ਜ਼ੈਲੈਂਸਕੀ ਦੇ ਖਿਲਾਫ, ਉਹਨੂੰ ਜ਼ਿੰਮੇਵਾਰ ਦੱਸਿਆ। ਇਹ ਵੀ ਕਿਹਾ ਕਿ ਭਾਈ ਤੂੰ ਨਹੀਂ ਚਾਹੁੰਦਾ, ਔਰ ਉਹ ਸਾਰੇ ਦੇ ਥੱਲੇ ਅਸੀਂ ਵਾਈਟ ਹਾਊਸ 'ਚ ਜ਼ੈਲੈਂਸਕੀ ਦੀ ਵਿਜ਼ਿਟ ਦੇ ਦੌਰਾਨ ਜਿਹੜਾ ਸੀਨ ਕ੍ਰੀਏਟ ਹੋਇਆ, ਜਿਹੜਾ ਪਹਿਲਾਂ ਕਦੇ ਅਮਰੀਕਾ 'ਚ ਕਿਸੇ ਵੀ ਲੈਵਲ 'ਤੇ ਨਹੀਂ ਦੇਖਿਆ ਗਿਆ। ਉਸ ਤੋਂ ਬਾਅਦ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਲੱਗਾ ਵੀ ਜ਼ੈਲੈਂਸਕੀ ਨੂੰ ਉਹਨਾਂ ਨੇ ਪਟੜੀ 'ਤੇ ਲੈ ਆਂਦਾ ਔਰ ਗੱਲਬਾਤ ਦਾ ਫਰੰਟ ਖੋਲ੍ਹਿਆ। ਰਿਆਇਤ ਸਾਊਦੀ ਅਰੇਬੀਆ ਨੇ ਵਿਚੋਲਗੀ ਕੀਤੀ, ਰਸ਼ੀਆ ਔਰ ਅਮਰੀਕਾ ਦੇ ਫੋਰਨ ਮਿਨਿਸਟਰਸ ਪਹਿਲਾਂ ਮਿਲੇ, ਬਾਅਦ ਦੇ ਵਿੱਚ ਫਿਰ ਜਿਹੜਾ ਯੂਕਰੇਨ ਵੀ ਇਨਵੋਲਵ ਹੋਇਆ, ਔਰ ਇਵੇਂ ਲੱਗਦਾ ਸੀ ਕਿ ਜ਼ੈਲੈਂਸਕੀ ਨੇ ਟੋਟਲ ਗਿਵਨ ਕਰਤਾ ਹੈ। ਜਿਹੜੀ ਈਵਨ ਡੀਲ ਰੇਅਰ ਮਿਨਰਲਸ ਨੂੰ ਲੈ ਕੇ ਵੀ ਸੀ, ਉਹਦਾ ਵੀ ਸੈਕੰਡ ਡਰਾਫਟ ਅਮਰੀਕਾ ਨੇ ਦਿੱਤਾ, ਪਰ ਕੋਈ ਵੀ ਹਾਲਾਂਕਿ ਯੂਰਪ ਇਸ ਦੇ ਨਾਲ ਹਿੱਲਿਆ ਪੂਰੀ ਤਰ੍ਹਾਂ। ਨੈਟੋ ਦੇ ਵਿੱਚ ਗੜਬੜ ਜਿਹੜੀ ਹੈ ਉਹ ਕਾਫੀ ਭਗਦੜ ਵੀ ਮੱਚੀ, ਔਰ ਈਵਨ ਜਰਮਨ ਨੇ ਤਾਂ ਖੁੱਲ੍ਹ ਕੇ ਕਹਿ ਦਿੱਤਾ ਵੀ ਅਸੀਂ ਜਿਹੜੀ ਮਿਲਟਰੀ ਤੋਂ ਦੌੜਨ ਦੀ ਲਾਈਨ ਸੀ, ਕਿਉਂਕਿ ਇੱਕ ਫੀਲਿੰਗ ਆਫ ਸਿਨ ਸੀ ਉਹਨਾਂ 'ਚ ਕਿ ਵੀ ਅਸੀਂ ਸੈਕੰਡ ਵਰਲਡ ਵਾਰ ਵੇਲੇ ਕੀ ਕੀਤਾ। ਉਹਨਾਂ ਨੇ ਵੀ ਕਿਹਾ ਕਿ ਜੀ ਹੁਣ ਅਸੀਂ ਵਾਪਸ ਆਪਣਾ ਬਜਟ ਔਰ ਦੂਸਰਾ ਕਰ ਰਹੇ ਹਾਂ ਉਹਨਾਂ ਦੀ, ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਜੇ ਪੀਸ ਅਸੀਂ ਚਾਹੁੰਦੇ ਹਾਂ ਤੇ ਫੌਜੀ ਤਾਕਤ ਹੋਣਾ ਬੜਾ ਜ਼ਰੂਰੀ ਹੈ। ਔਰ ਉਹਨਾਂ ਦਾ ਆਪਣਾ ਅੰਦਾਜ਼ਾ ਹੈ ਕਿ ਜੋ ਰਸ਼ੀਆ ਦਾ ਡਰੀਮ ਹੈ ਅਗਲੇ 4 ਸਾਲਾਂ ਦੇ ਵਿੱਚ ਉਹ ਬਾਕੀ ਯੂਰਪੀਅਨ ਮੁਲਕਾਂ ਨੂੰ ਵੀ ਆਪਣੇ ਹਮਲੇ ਦਾ ਸ਼ਿਕਾਰ ਬਣਾ ਸਕਦਾ ਹੈ। ਬਿਲਕੁਲ। ਸੋ ਉਹਨਾਂ ਨੇ ਆਪਣਾ ਕੰਮ, ਫਰਾਂਸ ਨੇ ਜਿਹੜਾ ਈਵਨ ਬਾਕੀਆਂ ਨੂੰ ਅੰਡਰ ਨਿਊਕਲੀਅਰ ਅੰਬਰੈਲਾ ਲੈਣ ਦੀ ਗੱਲ ਵੀ ਕੀਤੀ। ਸੋ ਉਹਨਾਂ ਦਾ ਇੱਕ ਆਪਣਾ ਚੱਲ ਰਿਹਾ ਸੀ, ਲੇਕਿਨ ਇਹ ਸੀ ਕਿ ਵੀ ਜ਼ੈਲੈਂਸਕੀ ਨੇ ਕਾਫੀ ਹੱਦ ਤੱਕ ਆਪਣੀ ਤਲਖੀ ਘਟਾ ਕੇ, ਕਿਸੇ ਹੱਦ ਤੱਕ ਸਰੈਂਡਰ ਲਫ਼ਜ਼ ਤਾਂ ਮੈਂ ਨਹੀਂ ਕਹਾਂਗਾ, ਪਰ ਉਹਨੇ ਸਬਮਿਟ ਕਰ ਦਿੱਤਾ ਸੀ ਆਪਣੇ ਆਪ ਨੂੰ। ਹੁਣ ਪਰਖ ਟਰੰਪ ਦੀ ਸੀ ਕਿ ਵੀ ਜਿਹੜਾ ਇੱਧਰੋਂ ਤਾਂ ਹੋ ਗਿਆ, ਇਹ ਵੀ ਉਹਨੇ ਖੁੱਲ੍ਹੀ ਛੁੱਟੀ ਪੁਤਿਨ ਨੂੰ ਕਿ ਜਿਹੜੀ ਟੈਰੀਟਰੀ ਤੇਰੇ ਕੋਲ ਹੈ ਤੂੰ ਆਪਣੇ ਕੋਲ ਰੱਖ, ਨੈਟੋ ਦਾ ਮੈਂਬਰ ਵੀ ਨਹੀਂ ਬਣੇਗਾ। ਲੇਕਿਨ ਜਦੋਂ ਰੀਅਲ ਪੋਲੀਟਿਕਸ ਦੀ ਗੱਲ ਆਈ, ਹੁਣ ਰਸ਼ੀਅਨ ਪੁਰਾਣੇ ਬਾਰਗੇਨਰ ਵੀ ਨੇ, ਔਰ 2 ਵਰਲਡ ਵਾਰਸ ਦੇ ਵਿੱਚ ਉਹਨਾਂ ਨੇ ਹੀ ਜਿਹੜਾ ਨੈਪੋਲੀਅਨ ਨੂੰ ਵੀ ਉਹਨਾਂ ਨੇ ਡੱਕਿਆ, ਹਿਟਲਰ ਨੂੰ ਵੀ ਉਹਨਾਂ ਨੇ ਡੱਕਿਆ, ਔਰ ਉਹ ਇਕੱਲੇ ਜੰਗ ਦੇ ਮੈਦਾਨ ਦੇ ਵਿੱਚ ਹੀ ਨਹੀਂ, ਉਹਦੇ ਟੇਬਲ ਦੇ ਉੱਤੇ ਵੀ। ਸੈਕੰਡ ਵਰਲਡ ਵਾਰ ਕਦੇ ਨਾ ਹੁੰਦਾ ਜੇ ਪਹਿਲੇ ਵਰਲਡ ਵਾਰ ਵੇਲੇ ਜਰਮਨੀ ਨੂੰ ਹਿਊਮਿਲੇਸ਼ਨ ਨਾ ਹੁੰਦੀ, ਉਹ ਵੀ ਸਮਝੌਤੇ ਦੀ ਟੇਬਲ 'ਤੇ। ਸੋ ਪੁਤਿਨ ਨੇ ਪਹਿਲਾਂ ਤਾਂ ਜਿਹੜਾ ਉਹ ਰੈੱਡ ਸੀ ਦੀ ਗੱਲ ਸ਼ੁਰੂ ਕਰਤੀ, ਫਿਰ ਹੌਲੀ ਪਹਿਲਾਂ ਵੀ ਸੈਂਕਸ਼ਨਸ ਵੀ ਹਟਾਓ, ਫਿਰ ਗੱਲ ਕਰਦੇ ਹਾਂ। ਫਿਰ ਇਹ ਹੋਇਆ ਕਿ ਜੀ ਇੰਨਾ ਲਿਮਿਟਿਡ ਹੋਏਗਾ, ਪਰ ਅਟੈਕ ਅਸੀਂ ਐਨਰਜੀ ਪਲਾਂਟ ਤੇ ਦੂਜਿਆਂ 'ਤੇ ਨਹੀਂ ਕਰਾਂਗੇ, ਉਹ ਜਾਰੀ ਰਹੇਗਾ। ਫਿਰ ਗੱਲ ਕਰਦੇ ਹੁਣ ਲਾਸਟ ਪੁਤਿਨ ਨੇ ਕਿਹਾ ਕਿ ਜੀ ਅਸੀਂ ਤਾਂ ਬਿਹਤਰ ਹੋਏ ਕਿ ਵੀ ਕੋਈ UN ਸਪੋਂਸਰਡ ਗਵਰਨਮੈਂਟ ਉੱਥੇ ਬਣ ਜਾਏ ਯੂਕਰੇਨ 'ਚ। ਜ਼ੈਲੈਂਸਕੀ ਨੂੰ ਤਾਂ ਮੈਂਡੇਟ ਹੀ ਨਹੀਂ ਹੈਗਾ ਇਹਦੇ ਕੋਲ, ਕਿਉਂਕਿ ਇਲੈਕਸ਼ਨਾਂ ਹੋਈਆਂ ਨਹੀਂ। ਤਾਂ ਦੂਸਰਾ ਹੁਣ ਇਸ ਗੱਲ ਦੇ ਉੱਤੇ ਹੁਣ ਟਰੰਪ ਨੂੰ ਇਹ ਲੱਗਦਾ ਸੀ ਵੀ ਆਲਰੇਡੀ ਬਹੁਤ ਸਾਰੀਆਂ
ਜਿਹੜੀਆਂ ਨਾਵਾਜਬ ਸ਼ਰਤਾਂ ਵੀ ਸੀ, ਜਿਹਨੂੰ ਈਵਨ ਨੈਟੋ ਨੇ ਜਾਂ ਦੂਜਿਆਂ ਨੇ ਸਰੈਂਡਰ ਹੀ ਕਿਹਾ ਕਿ ਵੀ ਅਮਰੀਕਾ ਨੇ ਤਾਂ ਯੂਕਰੇਨ ਦਾ ਸਰੈਂਡਰ ਕਰਵਾ ਦਿੱਤਾ। ਬਿਲਕੁਲ। ਲੇਕਿਨ ਇਹਦੇ ਬਾਵਜੂਦ ਜਿਵੇਂ ਹੁੰਦਾ ਹੈ ਕਿ ਵੀ ਉਹ ਪੰਜਾਬੀ 'ਚ ਕਹਿੰਦੇ ਨੇ ਵੀ ਟੁੱਟੇ ਛੱਤਰ ਵਾਂਗੂ ਵੱਧਦਾ ਹੀ ਜਾਂਦਾ ਹੈ ਕਿ ਵੀ ਇਹ ਰੁਕਣ ਦਾ ਹੀ ਨਹੀਂ ਲੈਂਦਾ। ਔਰ ਇਹ ਇਜ਼ਹਾਰ ਜਿਹੜਾ ਉਹਨੇ ਪ੍ਰੈਜ਼ੀਡੈਂਟ ਟਰੰਪ ਨੇ ਬੀਤੇ ਕੱਲ੍ਹ ਜਦੋਂ ਉਹਨਾਂ ਨੇ NBC ਨੂੰ ਇੰਟਰਵਿਊ ਦਿੱਤਾ ਸੰਡੇ ਸ਼ਾਮ, ਤੇ ਉਹਨਾਂ ਨੇ ਕਿਹਾ ਕਿ ਵੀ ਮੈਂ ਬਹੁਤ ਜਿਹੜਾ ਫਰਸਟ੍ਰੇਟਡ ਹੈ, ਆਈ ਐਮ ਪਿਸਡ ਆਫ ਵਿਦ ਪੁਤਿਨ, ਔਰ ਜੇ ਇਹਨੇ ਸੀਜ਼ਫਾਇਰ ਨਾ ਕੀਤਾ ਯੂਕਰੇਨ ਦੇ ਮੁੱਦੇ ਦੇ ਉੱਤੇ, ਫਿਰ ਮੈਂ ਈਵਨ ਉਹਨਾਂ ਮੁਲਕਾਂ ਨਾਲ ਜਿਹੜੇ ਰਸ਼ੀਅਨ ਆਇਲ 'ਚ ਡੀਲ ਕਰਦੇ ਨੇ 50% ਟੈਰਿਫ ਜਿਹੜਾ ਮੈਂ ਹੋਰ ਲਾ ਦਿਆਂਗਾ। ਔਰ ਇਹ ਉਹਨਾਂ ਨੇ ਬੜਾ ਖੁੱਲ੍ਹ ਕੇ ਕਿਹਾ ਕਿ ਵੀ ਯੂ ਕੁਡ ਸੇ that I was very angry, pissed off when Putin started getting into Zelensky's credibility because that is not going in the right location. So ਉਹਨੇ ਇਹ ਕਿਹਾ ਕਿ ਵੀ new leadership means you are not going to have a deal for a long time. ਕਿ ਵੀ ਹੁਣ ਤੁਸੀਂ ਕਹੋ ਜੀ ਉੱਥੇ ਨਵੀਂ ਲੀਡਰਸ਼ਿਪ ਆਏ, ਦੂਜਾ ਹੋਏ। ਹੁਣ ਇਸ ਦੇ ਉੱਤੇ ਪੁਤਿਨ ਨੇ ਥੋੜਾ ਜਿਹਾ ਢਿੱਲਾ ਹੋਇਆ। ਉਹਨੇ ਕਿਹਾ ਜੀ ਰਸ਼ੀਆ ਸਟਿਲ ਵਰਕਿੰਗ ਵਿਦ US after Trump says he is angry with Putin. ਅਸੀਂ ਕਰ ਰਹੇ ਹਾਂ ਜੀ, ਕਰ ਰਹੇ ਹਾਂ। ਹੁਣ ਹਾਲਾਂ ਇਹ ਦੋਨੋਂ ਹੀ ਪਾਸੇ ਇਸ ਵੇਲੇ ਤਾਂ ਕੌਣ ਗੁੱਸੇ ਆ ਕੌਣ ਰਾਜੀ ਹੈ, ਇਹ ਹੁੰਦਾ ਤਾਂ ਪੋਲੀਟੀਕਲ ਟੈਕਟਿਕ ਹੈ ਕਿ ਵੀ ਕੌਣ ਕੰਸੈਸ਼ਨ ਕਿੰਨਾ ਕੱਢਦਾ। ਪਰ ਇਸ ਸਾਰੇ ਦੇ ਨਾਲ ਜਿਹੜਾ ਇੰਟਰਸਟਿੰਗ NBC ਦੇ ਉੱਤੇ ਡਿਸਕਸ਼ਨ ਆਈ, ਜਿਹੜੀ ਅੱਜ ਸਾਰੇ ਮੀਡੀਆ ਦੇ ਵਿੱਚ ਔਰ ਦੂਜਾ ਵੀ ਡਿਸਕਸ ਹੋ ਰਿਹਾ ਹੈ, ਜਿਹਦੇ 'ਚ ਟਰੰਪ ਨੇ ਇਹ ਕਿਹਾ ਕਿ ਵੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਥਰਡ ਟਰਮ, ਉਹਨੇ ਕਿਹਾ ਯਾ ਮੈਂ ਇੰਟਰਸਟਿਡ ਹੈ ਔਰ ਅਸੀਂ ਇਟਸ ਨਾਟ ਅ ਜੋਕ, ਇਸ 'ਤੇ ਅਸੀਂ ਕੰਮ ਕਰ ਰਹੇ ਹਾਂ, ਕਨਸਟੀਟਿਊਸ਼ਨਲੀ ਵੀ ਦੇਖ ਰਹੇ ਹਾਂ ਕਿਵੇਂ ਦੀ ਹੈ। ਹੁਣ ਵੈਸੇ ਜਿਹੜੀ ਅਮਰੀਕਾ ਦੇ ਵਿੱਚ ਕਿ ਵੀ 2 ਟਰਮ ਪ੍ਰੈਜ਼ੀਡੈਂਟ ਹੋਏਗਾ ਰਹੇਗਾ ਬੰਦਾ, ਇਹ ਲਾ ਤਾਂ ਨਹੀਂ ਸੀ, ਕਨਸਟੀਟਿਊਸ਼ਨ ਦਾ ਹਿੱਸਾ ਨਹੀਂ ਸੀ ਪਹਿਲਾਂ, ਪਰ ਕਿਉਂਕਿ ਜਿਹੜਾ ਫਾਦਰ ਆਫ ਦਾ ਨੇਸ਼ਨ ਜਾਰਜ ਵਾਸ਼ਿੰਗਟਨ, ਉਹਨੇ 2 ਟਰਮਸ ਬਾਅਦ ਹਾਲਾਂ ਫਿਜ਼ੀਕਲੀ ਫਿਟ ਸੀ, ਉਹਨੇ ਜਿਹੜਾ ਛੱਡ ਦਿੱਤਾ ਸੀ, ਉਹਨੇ ਕਿਹਾ ਵੀ ਨਹੀਂ ਹੁਣ। ਸੋ ਉਹ ਇੱਕ ਕਿਸਮ ਦੀ ਟ੍ਰੈਡੀਸ਼ਨ ਬਣ ਗਿਆ ਕਿ ਵੀ 2 ਟਰਮ ਵੱਧ ਤੋਂ ਵੱਧ ਕੋਈ ਹੁੰਦਾ ਸੀ ਉਹ ਛੱਡ ਦਿੰਦਾ ਸੀ, ਕਿਉਂਕਿ ਜਾਰਜ ਵਾਸ਼ਿੰਗਟਨ ਨੇ ਇਹ ਪਾਰਟ ਕਰ ਲਿਆ ਸੀ। ਗ੍ਰੇਟ ਡਿਪਰੈਸ਼ਨ 1930 ਤੱਕ ਪਹੁੰਚਦਿਆਂ ਅਮਰੀਕਾ ਦਾ ਬੁਰਾ ਹਾਲ ਹੋਇਆ, ਫਿਰ ਸੈਕੰਡ ਵਰਲਡ ਵਾਰ ਹੋ ਗਿਆ। ਉਸ ਪੀਰੀਅਡ ਦੇ ਵਿੱਚ ਪ੍ਰੈਜ਼ੀਡੈਂਟ ਰੂਜ਼ਵੈਲਟ 2 ਟਰਮ ਉਹਨਾਂ ਨੇ ਕੀਤੀਆਂ, ਤੀਸਰੀ ਵੀ ਕੀਤੀ, ਚੌਥੀ ਵੀ ਉਹਨਾਂ ਨੇ, ਕਿਉਂਕਿ 1930 ਤੋਂ ਜਦੋਂ ਉਹਨਾਂ ਨੇ ਟੇਕ ਓਵਰ ਕੀਤਾ ਹਾਲਾਤ ਸੁਧਰਨੇ ਸ਼ੁਰੂ ਹੋਏ ਇਕਨੋਮੀ ਦੇ। 1939 ਤੱਕ ਪਹੁੰਚਦੇ ਆ ਸੈਕੰਡ ਵਰਲਡ ਵਾਰ ਦੀ ਸ਼ੁਰੂਆਤ ਹੋ ਗਈ। ਹੁਣ ਤੁਸੀਂ ਜਿਹਨੂੰ ਕਹਿੰਦੇ ਨੇ ਕਿ ਡੋਂਟ ਚੇਂਜ ਦਾ ਹੋਰਸਿਸ ਇਨ ਮਿਡ ਵਾਟਰ, ਪਾਣੀ ਦੇ ਅੱਧ 'ਚ ਜਾ ਕੇ ਤਾਂ ਨਹੀਂ। ਤੇ ਚੌਥੀ ਟਰਮ ਵੇਲੇ ਜਦੋਂ ਪ੍ਰੈਜ਼ੀਡੈਂਟ ਬਣੇ ਤੇ 3 ਮਹੀਨੇ ਬਾਅਦ ਉਹਨਾਂ ਦੀ ਡੈਥ ਹੋ ਗਈ। ਸੋ ਜਿਹੜਾ ਬਾਕੀ ਟਰਮ ਸੀ ਵਾਈਸ ਪ੍ਰੈਜ਼ੀਡੈਂਟ ਟਰੂਮੈਨ, ਉਹ ਪ੍ਰੈਜ਼ੀਡੈਂਟ ਬਣੇ। ਸੋ ਉਸ ਤੋਂ ਬਾਅਦ US ਕਾਂਗਰਸ ਨੂੰ ਲੱਗਿਆ ਕਿ ਬਈ ਨਹੀਂ ਇਹ ਲਾਅ ਬਣਨਾ ਚਾਹੀਏ। ਉਹਨਾਂ ਨੇ ਅਮੈਂਡਮੈਂਟ ਕੀਤੀ, ਸ਼ਾਇਦ 22nd ਅਮੈਂਡਮੈਂਟ ਹੈ ਕਿ ਮੈਕਸਿਮਮ ਕਾਂਗਰਸ ਨੇ ਕੀਤੀ ਕਿ 2 ਟਰਮ ਹੀ ਕੋਈ ਪ੍ਰੈਜ਼ੀਡੈਂਟ ਰਹਿ ਸਕਦਾ। ਸੋ ਜਦੋਂ ਅਮੈਂਡਮੈਂਟ ਬਣ ਜਾਏ ਤੇ ਇਹ ਕਨਸਟੀਟਿਊਸ਼ਨ ਬਣ ਜਾਂਦਾ ਹੈ, ਹੁਣ ਉਹਦਾ ਹਿੱਸਾ ਹੈ। ਹੁਣ ਜੇ ਇਹਨੂੰ ਅਨਡੂ ਕਰਨਾ ਹੈ ਸਿੰਪਲੀ ਕਿ ਜੀ ਤੀਜੀ ਟਰਮ, ਫਿਰ ਕਾਂਗਰਸ ਦੇ ਵਿੱਚ 2/3 ਮੈਜੋਰਿਟੀ ਦੇ ਨਾਲ ਇਹ ਪਾਸ ਹੋਏ, ਜਿਹੜਾ ਇਹ ਹੋ ਨਹੀਂ ਸਕਦਾ ਕਿਉਂਕਿ 52 ਸੈਨੇਟਰ ਉਹਨਾਂ ਦੇ ਨੇ, 48 ਉਹਨਾਂ ਦੇ ਨੇ, ਕਾਂਗਰਸ ਵੀ ਥੋੜੀਆਂ ਸੀਟਾਂ ਨੇ। ਜੇ 2/3 ਨਾਲ ਕਾਂਗਰਸ ਔਰ ਸੈਨੇਟ ਪਾਸ ਵੀ ਕਰਦੇ, ਫਿਰ ਜਿਹੜੀਆਂ 50 ਸਟੇਟਾਂ ਨੇ ਅਮਰੀਕਾ ਦੀਆਂ, ਉਹਨਾਂ 'ਚ ਜਿਹੜੀ 3/4 ਸਟੇਟਾਂ, 3/4 ਉਹਨੂੰ ਅਪਰੂਵ ਕਰਨ, ਉਹ ਵੀ ਪੋਸੀਬਲ ਨਹੀਂ ਹੈ ਕਿਉਂਕਿ 50 ਸਟੇਟਾਂ 'ਚੋਂ ਅਮਰੀਕਾ ਦੀਆਂ 18 ਸਟੇਟਾਂ ਜਿਹੜੀਆਂ ਨੇ ਉਹਨੂੰ ਡੈਮੋਕ੍ਰੈਟ ਰਨ ਕਰਦੇ ਨੇ। ਹੁਣ ਸਾਰੇ ਸੋਚ ਰਹੇ ਨੇ ਵੀ ਬਾਕੀ ਕੀ ਤਰੀਕਾ। ਹੁਣ ਇੱਕ ਇਹ ਆ ਰਿਹਾ ਕਿ ਜਿਹੜਾ 2 ਟਰਮਸ ਕੰਸੀਕਿਊਟਿਵ ਟਰਮਸ ਰੱਖਿਆ ਹੋਇਆ, ਟਰੰਪ ਤਾਂ ਵਿੱਚੋਂ ਇੱਕ ਗੈਪ ਪੈ ਗਿਆ, ਇੱਕ ਵਾਰੀ ਉਹ ਡਿਫੀਟ ਹੋਇਆ, ਪਰ ਉਹ ਜਦੋਂ ਮੈਂ ਉਹਨੂੰ ਪੜ੍ਹਿਆ ਜਿਹੜਾ ਉਹਨਾਂ ਦਾ, ਉਹਦੇ 'ਚ ਕੋਈ ਗੁੰਜਾਇਸ਼ ਨਹੀਂ ਹੁੰਦੀ। ਹੁਣ ਇੱਕ ਇਹ ਆ ਰਿਹਾ ਕਿ ਵੀ ਇਹ ਕਰ ਸਕਦਾ ਟਰੰਪ ਕਿ ਵੀ ਇਹਨੂੰ ਵੈਂਸ ਨੂੰ ਪ੍ਰੈਜ਼ੀਡੈਂਟ ਬਣਾ ਕੇ ਆਪ ਵਾਈਸ ਪ੍ਰੈਜ਼ੀਡੈਂਟ ਬਣ ਜਾਏ ਔਰ ਉਹਦੇ। ਸੋ ਮਤਲਬ ਇਹ ਹੈ ਵੀ ਇਸ ਦੇ ਉੱਤੇ ਕਿ ਵੀ ਕੋਈ 2 ਰਾਵਾਂ ਨਹੀਂ ਨੇ ਕਿ ਪ੍ਰੈਜ਼ੀਡੈਂਟ ਟਰੰਪ ਇਸ ਜਿਹੜਾ ਉਹ ਹਰ ਕੋਸ਼ਿਸ਼ ਕਰਨਗੇ, ਭਾਵੇਂ ਬਾਅਦ 'ਚ ਜਾ ਕੇ ਕੋਰਟਸ ਦੇ ਵਿੱਚ ਡਿੱਗੀ ਪਏ ਗੱਲ। ਹਾਲਾਂ ਜਿੰਨਾ ਕੁ ਮੈਨੂੰ ਇਹ ਲੱਗਦਾ ਵੀ ਬਹੁਤੀਆਂ ਪੋਸੀਬਿਲਿਟੀਜ਼ ਨਹੀਂ ਨੇ, ਪਰ ਅੱਜ ਕੱਲ੍ਹ ਇਹ ਕਹਿਣਾ ਕਿ ਜੀ ਇਹ ਸੰਭਵ ਨਹੀਂ ਹੈ, ਇਹ ਆਪਣੇ ਆਪ ਨੂੰ ਹੀ ਝੁਠਿਆਣਾ ਹੁੰਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਵੀ ਸਭ ਕੁਝ ਸੰਭਵ ਹੈ ਔਰ ਇਹ ਪ੍ਰੈਜ਼ੀਡੈਂਟ ਟਰੰਪ
ਉਹਨੂੰ NBC ਨੂੰ ਕਿਹਾ ਵੀ ਦਿਸ ਇਜ਼ ਨਾਟ ਅ ਜੋਕ, ਦਿਸ ਇਜ਼ ਅ ਸੀਰੀਅਸ ਥਿੰਗ, ਆਈ ਐਮ ਲੁਕਿੰਗ ਫॉर ਦਿਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।